ਇਹ ਵੇਖੋ ਬੱਚੇ ਉਹ ਛੱਤਾਂ ਤੇ ਚੜੇ ਨੇ, ਘਰ ਸਾਰੇ ਡੁੱਬੇ ਹੋਏ ਨੇ। ਉਹ ਸਾਹਮਣੇ ਤੇਲ ਦੀ ਏਜੰਸੀ, ਦੁਕਾਨਾਂ, ਸਭ ਕੁਝ ਡੁੱਬਿਆ ਹੋਇਆ। ਭਾਈਜਾਨ ਪਾਣੀ ਆਇਆ ਸਵੇਰ ਦੇ 7 ਵਜੇ ਪਿੰਡ ਦੇ ਵਿੱਚ। ਅੱਛਾ। ਕਿਲੇ ਪਾਣੀ ਆਇਆ ਤੇ ਯਾਨੀ ਕਿ ਆ ਬੰਨ ਟੁੱਟਿਆ ਇੱਥੋਂ ਹਾਂਜੀ। ਤੇ ਸਾਰਾ ਪਾਣੀ ਹੋ ਗਿਆ। ਅੱਛਾ। ਅੱਜ ਦੂਸਰਾ ਤੀਸਰਾ ਦਿਨ ਹੋ ਗਿਆ, ਨਾ ਕੋਈ MP ਆਇਆ, ਨਾ MN ਆਇਆ, ਨਾ ਕੋਈ ਬੰਦਾ ਆਇਆ, ਨਾ ਜੂਨ ਆਇਆ। ਇੱਕ ਕਸ਼ਤੀ ਦੀ ਲੋੜ ਹੈ ਵੀ ਬੰਦੇ ਕਿਹੜੇ ਵਿਚਾਰੇ ਪਾਰ ਫਸੇ ਨੇ, ਉਹ ਸਾਹਮਣੇ ਉਹ ਨਜ਼ਰ ਆ ਰਹੇ ਨੇ ਤੁਹਾਨੂੰ। ਉਧਰ ਨਜ਼ਰ ਮਾਰੋ ਜੀ। ਹਾਂਜੀ। ਹੁਣ ਅਗਲੀ ਤੁਸੀਂ ਗੱਲ ਇਹ ਸੁਣੋ ਵੀ ਯਾਨੀ ਕਿ ਮੈਂ ਕਾਲ ਕੀਤੀ ਹੈ 15 ਤੇ, ਉਹ ਸੌਰੀ 11-22 ਤੇ, ਵੀ ਇੱਕ ਕਸ਼ਤੀ ਦੀ ਲੋੜ ਹੈ ਵੀ 3 ਬੰਦਿਆਂ ਦੀ ਡੈਥ ਹੋ ਗਈ ਹੈ। ਤੇ ਯਾਨੀ ਕਿ ਰਾਤ ਨੂੰ ਬੱਚੇ ਕਿਹੜੇ ਸੀ ਨਾ ਪਿਛਾਂ ਇਧਰ ਦਰਿਆ ਦੇ ਪਿਛਲੀ ਸਾਈਡ ਤੇ ਉਹ ਫਸੇ ਸੀ ਤੇ ਲੋਕੀ ਛੱਤਾਂ ਦੇ ਉੱਤੋਂ ਲਾਈਟਾਂ ਮਾਰਦੇ ਦੱਸ ਰਹੇ ਸੀ ਵੀ ਅਸੀਂ ਕਿਹੜਾ ਵਿਚਾਰੇ ਨਾ ਵੀ ਸਾਨੂੰ ਬਚਾਓ। ਰਾਤ ਨੂੰ 6 ਵਜੇ ਕਾਲ ਕੀਤੀ, 7 ਵਜੇ ਰੈਸਕਿਊ ਵਾਲਿਆਂ ਨੇ ਵੀ ਯਾਨੀ ਕਿ ਰੈਸਕਿਊ ਦੀ ਜ਼ਰੂਰਤ ਹੈ ਅਸਲ ਵਿੱਚ, ਲੇਕਿਨ ਉਹਨਾਂ ਕਿਹਾ ਵੀ ਅਸੀਂ 5 ਵਜੇ ਤੋਂ ਪਹਿਲੇ ਸਵੇਰ ਆਪਰੇਸ਼ਨ ਨਹੀਂ ਕਰ ਸਕਦੇ। ਇਹ ਇਨਸਾਨੀਅਤ ਦੇ ਇੱਥੋਂ ਦੇ ਲੋਕਾਂ ਦੇ ਵਿੱਚ। ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਤਕਰੀਬਨ? ਭਾਈ ਜਾਨ ਆਪਣੇ 15-20 ਕਿੱਲੇ ਧਾਈ ਨੇ ਸਾਹਮਣੇ ਡੁੱਬ ਗਏ ਨੇ। ਆਹ 10 ਕਿੱਲੇ ਮਕਈ ਸੀ, ਆ ਨਜ਼ਰ ਆ ਰਹੀ ਹੋਵੇ ਤੁਹਾਨੂੰ, ਇਹ ਵੀ ਡੁੱਬ ਗਈ। ਇਧਰ ਆ ਪਿੰਡ ਦੇ ਵਿੱਚ 10 ਕੁ ਘਰ ਬਚੇ ਨੇ, ਕਿਹਨਾਂ ਵਿੱਚ ਆ ਕਿਹੜਾ ਸਾਰਾ ਪਿੰਡ ਸਮਾਇਆ ਹੋਇਆ। ਕੋਈ ਵਿਚਾਰੇ ਬੱਚੇ ਬੁੱਚੇ ਚਲੇ ਗਏ ਨੇ ਇੱਥੋਂ। ਜਿਹੜਾ ਬੰਨ ਇਧਰੋਂ ਟੁੱਟਿਆ ਹੈ ਉਹ ਕਿੰਨਾ ਕੁ ਏਰੀਆ ਟੁੱਟਿਆ? ਅਗਰ ਉਹਨੂੰ ਕੋਈ ਬੰਨਣਾ ਚਾਹੁੰਦਾ ਤਾਂ ਬੰਨ ਸਕਦਾ ਸੀ, ਜਾਂ ਮਤਲਬ ਉਹ ਤੁਹਾਡੇ ਵੱਸੋਂ ਬਾਹਰ ਹੋ ਗਈ ਗੱਲ? ਭਾਈਜਾਨ ਅਸੀਂ ਆਪਦੀ ਮਦਦ ਨਾਲ ਤਾਂ ਬਤੇਰਾ ਉਹਨੂੰ ਕੋਸ਼ਿਸ਼ ਕੀਤੀ ਕਿੰਨੀ ਅਸੀਂ ਕਰ ਸਕਦੇ ਸਾਂ, ਲੇਕਿਨ ਕੋਈ ਦਾਰਾ ਬੰਨਣਾ ਚਾਹਵੇ ਤਾਂ ਬੰਨ ਸਕਦਾ ਸੀ। ਸਹੀ ਹੈ। ਇਹ ਦੁਬਾਰਾ ਦਾ ਦੱਸੋ, ਇਹ ਕਿਹੜਾ ਇਲਾਕਾ ਹੈ, ਕਿਹੜਾ ਏਰੀਆ ਹੈ ਤੁਹਾਡਾ? ਇੱਥੋਂ ਦਾ ਕਿਹਨੂੰ ਤੁਸੀਂ ਵੋਟ ਪਏ ਨੇ? MN ਕੌਣ ਹੈ, MP ਕੌਣ ਹੈ? ਚੌਧਰੀ ਆਸਨ ਰਜ਼ਾ ਜੀ। ਆਸਨ ਰਜ਼ਾ, ਕਰਨਲ ਹਾਸ਼ਮ ਡੋਗਰ, ਯਾਨੀ ਮਲਕ ਅਹਿਮਦ ਖਾਂ ਤੇ ਮਲਕ ਰਸ਼ੀਦ ਖਾਂ। ਇਹ 4 ਬੰਦੇ ਇੱਥੇ ਇਲੈਕਸ਼ਨ ਲਈ ਡਾਲੇ ਕੁਆਉਂਦੇ ਨੇ ਤੇ ਹੁਣ ਕੋਈ ਡਾਲਾ ਨਹੀਂ ਨਜ਼ਰ ਆ ਰਿਹਾ। ਵੇਖੋ ਸਹੀ ਹੁਣ ਤੁਸੀਂ ਕਿਹਨੂੰ ਵੋਟ ਦਿਓਗੇ? ਹੁਣ ਭਾਵੇਂ ਸਾਨੂੰ ਆਹ ਆਖੇ ਚੱਲ ਨਾ ਤੁਹਾਡੀ ਮਦਦ ਕਰਨੇ, ਅਸੀਂ ਇਹਨੂੰ ਵੋਟ ਦੇ ਦਿਆਂਗੇ, ਲੇਕਿਨ ਉਹਨਾਂ ਨੂੰ ਨਹੀਂ ਦਿਆਂਗੇ। ਸਹੀ। ਉਹਨੇ ਤਾਂ ਆਪ ਸਲਵਾਰ ਜਿਹੜੀ ਗੋਡਿਆਂ ਤੇ ਕੀਤੀ, ਉਹਨੇ ਤੁਹਾਡੀ ਕੀ ਮਦਦ ਕਰਨੀ? ਲੇਕਿਨ ਇਹਨਾਂ ਨਾਲੋਂ ਉਹਨਾਂ ਨਾਲੋਂ ਹੀ ਅੱਛਾ ਹੈ। ਆ ਭਾਈ ਨੇ ਜੀ ਇਹ 2 ਦਿਨ ਹੋ ਗਏ ਨੇ ਆਪਣੇ ਘਰ ਨਹੀਂ ਇਹਦੇ ਕੋਲ ਜਾਇਆ ਪਿਆ ਜਾਂਦਾ। ਆ ਦੱਸਣਾ ਜੀ ਜ਼ਰਾ, ਤੁਸੀਂ ਕਦੋਂ ਦੇ ਘਰੋਂ ਨਿਕਲੇ ਜੀ? ਕਦੋਂ ਦਾ ਪਾਣੀ ਆਇਆ ਜੀ? ਉਦੋਂ ਦਾ ਨਿਕਲੇ। ਜਦੋਂ 3 ਦਿਨ ਹੋ ਗਏ ਨੇ ਜੀ। ਇਹ 3-4 ਦਿਨ ਹੋ ਗਏ ਨੇ ਜੀ ਜਦੋਂ ਦਾ ਪਾਣੀ ਆਇਆ, ਘਰੋਂ ਨਿਕਲਿਆ, ਵਾਪਸ ਨਹੀਂ ਜਾ ਸਕਿਆ। ਤੁਹਾਡਾ ਕੀ ਨੁਕਸਾਨ ਹੋਇਆ? ਉਧਰੋਂ ਕੋਠੇ ਡਿੱਗਦੇ ਪਏ ਨੇ ਜੀ। ਤੇ ਇਧਰੋਂ ਕੰਧਾਂ ਤਰੇੜਾਂ ਪੈ ਗਈਆਂ। ਅੱਛਾ। ਹਾਂਜੀ। ਤੇ ਤੁਸੀਂ ਘਰ ਕਿਉਂ ਨਹੀਂ ਜਾਂਦੇ ਹੋ ਫਿਰ? ਘਰ ਪਾਣੀ ਹੈ ਜੀ, ਹੁਣ ਪਾਣੀ ਦੀ ਵਜ੍ਹਾ ਨਾਲ ਨਹੀਂ ਜਾ ਸਕਦੇ। ਭਾਈ ਜਾਨ ਇਹਨਾਂ ਦੇ ਘਰ ਵਿੱਚ ਜਾਣ ਲਈ ਜਗ੍ਹਾ ਹੀ ਨਹੀਂ ਹੈਗੀ, ਜਾਣ ਕਿੱਥੇ ਗਰੀਬ। ਇਹ ਮਸਜਿਦ ਦੇ ਵਿੱਚ ਪੈ ਰਹੇ ਨੇ ਇਸ ਵਕਤ, ਤੇ ਇੱਥੇ ਕੋਈ ਕੈਂਪ ਵਗੈਰਾ ਦੀ ਜ਼ਰੂਰਤ ਨਹੀਂ ਹੈਗੀ ਸੀ। ਤੁਹਾਡੀ ਤਾਂ 20 ਪਿੰਡ ਨੇ ਇੱਥੇ ਕਿਹੜੇ ਸਾਰੇ ਡੁੱਬੇ ਪਏ ਨੇ ਪਿੱਛੇ। 20 ਪਿੰਡਾਂ ਵਾਸਤੇ ਇੱਕ ਕੈਂਪ ਵੀ ਇੱਥੇ ਲਾ ਦਿੰਦੇ ਤੇ ਕੀ ਹੁੰਦਾ ਸੀ? ਕਿਸੇ ਨੇ ਕੈਂਪ ਨਹੀਂ ਲਾਇਆ। ਇੱਕ ਕਸ਼ਤੀ ਦੀ ਲੋੜ ਆ, ਸਾਰੇ ਗਰੀਬ ਵਿਚਾਰੇ ਪਰਲੇ ਪਾਸੇ ਫਸੇ ਨੇ, ਉਰਲੇ ਵਾਲੇ ਉਰਲੇ ਪਾਸੇ ਫਸੇ ਨੇ, ਕੋਈ ਬੰਦਾ ਨਹੀਂ ਇੱਥੇ ਆ ਕਸ਼ਤੀ ਲੈ ਤੇ ਵੀ। ਤੁਸੀਂ ਕਿੱਥੋਂ ਦੇ ਰਹਿਸ਼ੀ ਜੀ? ਇੱਥੋਂ ਰੰਗੇ ਵਾਲੇ ਤੋਂ ਜਨਾਬ। ਗੱਲ ਸੁਣਨੀ, ਸਾਰਾ ਗਰੀਬ ਗੁਰਮਾ ਆਵਾਮ ਬੈਠੀ ਹੋਈ ਏ, ਸਭ ਨੇ ਪੈਲੀਆਂ ਠੇਕੇ ਤੇ ਲੈ ਕੇ ਆਪਣਾ ਆਪਣਾ ਗੁਜ਼ਰ ਬਸਰ ਕਰ ਰਹੇ ਨੇ। ਬਾਕੀ ਕੋਈ ਇਮਦਾਦ ਵਾਸਤੇ ਇੱਥੇ ਨਹੀਂ ਆਇਆ। ਅੱਜ ਤੋਂ 3 ਦਿਨ ਦਾ ਪਾਣੀ ਬਹਿ ਰਿਹਾ ਇੱਥੇ, ਕੋਈ ਇਮਦਾਦ ਨਹੀਂ ਆਈ। ਗਰੀਬ ਆਵਾਮ ਵਾਸਤੇ ਕੋਈ ਕੱਪੜੇ, ਕੋਈ ਖਾਣ ਪੀਣ ਦਾ ਇੰਤਜ਼ਾਮ ਹੋਣਾ ਚਾਹੀਦਾ, ਕੋਈ ਕੈਂਪ ਲੱਗਣੇ ਚਾਹੀਦੇ ਨੇ, ਕਮ ਸੇ ਕਮ ਕੋਈ ਕਸ਼ਤੀ 112 ਟੋਲੇ ਆ ਜਾਣ ਜੋ ਪਾਰ ਵਰਾਰ ਚਲਾ ਜਾਵੇ। ਅਸੀਂ ਜਨਾਬ ਉੱਤੇ ਆਪਣਾ ਨੰਬਰ ਦੇਵਾਂਗੇ, ਅਗਰ ਕੋਈ ਬੰਦਾ ਹੈਲਪ ਕਰਨੀ ਚਾਹਵੇ तो आ भाई तुसी नंबर बोलो अपना। 0360 040 52 63 मंडी उस्मान वाला इलाका है, नोही गाँव रंगे वाला। ਤੁਹਾਡਾ ਨਾਂ ਕੀ ਹੈ? ਅਲੀ ਰਜ਼ਾ। ਅਲੀ ਰਜ਼ਾ। ਤੇ ਇਹਨਾਂ ਦੇ ਨਾਲ ਰਾਬਤਾ ਕਰਕੇ ਤੁਸੀਂ ਇਹਨਾਂ ਦਾ ਤਾਮਨ ਕਰ ਸਕਦੇ ਜੇ। ਇਹ ਲੋਕ ਬਹੁਤ ਪਰੇਸ਼ਾਨ ਨੇ, ਇਹਨਾਂ ਦਾ ਬਹੁਤ ਨੁਕਸਾਨ ਹੋ ਗਿਆ, ਇਹਨਾਂ ਦੀ ਹਰ ਚੀਜ਼ ਰੁੜ ਗਈ ਹੈ, ਕੋਈ ਚੀਜ਼ ਨਹੀਂ ਬਚੀ। ਉਧਰ ਨਜ਼ਰ ਮਾਰੋ ਜ਼ਰਾ, ਇਹ ਵੇਖੋ ਹਰ ਚੀਜ਼, ਫਸਲਾਂ ਰੁੜ ਗਈਆਂ ਨੇ, ਜਾਨਵਰ ਰੁੜ ਗਏ ਨੇ। ਤੇ माली नुकसान भी बड़ा होया, जानी नुकसान भी बहुत होया। जानी नुकसान भी बड़ा होया, तो माली नुकसान। लो जी, बहुत शुक्रिया जी।